ਬਿਲਕੁਲ ਅਗਲੀ ਗੱਲ ਕਰੀਏ, ਇਹ ਤਾਂ ਰਹੀ ਮੌਜੂਦਾ ਹੁਕਮਰਾਨਾਂ ਦੀ ਗੱਲ, ਤੇ ਕਈ ਸਾਬਕਾ ਵੀ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ ਬਾਦਲ ਪਰਿਵਾਰ ਇੱਕ ਹੈ। ਬਾਦਲ ਪਰਿਵਾਰ ਦੀਆਂ ਕਹਿੰਦੇ 5 ਗਲਤੀਆਂ ਅਜਿਹੀਆਂ ਨੇ ਜਿਹੜੀਆਂ ਸੁਖਬੀਰ ਦੇ ਲਈ ਬਹੁਤ ਵੱਡਾ ਗੁਨਾਹ ਬਣ ਗਈਆਂ ਜੀ। ਬਿਲਕੁਲ ਜੀ, ਜਿਸ ਆਧਾਰ ਤੇ ਸ਼ਿਕਾਇਤਾਂ ਗਈਆਂ, ਜਿਸ ਆਧਾਰ ਤੇ ਉਹਦੇ ਉੱਤੇ ਕਾਰਵਾਈ ਹੋਈ, ਜਿਸ ਆਧਾਰ ਦੇ ਉੱਤੇ ਫਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ, ਉਹ ਕਾਰਨ ਤਾਂ ਸੈਂਕੜੇ ਨੇ ਕਿ ਅਕਾਲੀ ਦਲ ਇਸ ਸਥਿਤੀ 'ਚ ਆਇਆ ਕਿਉਂ। ਜੀ ਜੀ, ਉਹਦੇ ਪਿੱਛੇ ਸੈਂਕੜੇ ਕਾਰਨ ਨੇ। ਛੋਟੀ ਤੋਂ ਲੈ ਕੇ ਵੱਡੀ ਅਣਗਹਿਲੀ ਵੀ ਕਦੋਂ ਵੱਡਾ ਗੁਨਾਹ ਬਣ ਜਾਂਦੀ ਹੈ, ਵਕਤ ਨਹੀਂ ਲੱਗਦਾ। ਪਰ ਮੁੱਖ ਤੌਰ ਤੇ ਜਦੋਂ ਝਾਤ ਮਾਰਦੇ ਹਾਂ ਤਾਂ 5 ਅਜਿਹੇ ਕਾਰਨ ਬਣੇ ਜਿਨ੍ਹਾਂ ਨੇ ਪੰਜਾਬੀਆਂ ਦੇ ਮਨਾਂ ਚੋਂ ਇਹਨੂੰ ਉਤਾਰ ਦਿੱਤਾ। ਜਿਹੜੀ ਪੰਜਾਬੀਆਂ ਦੀ ਨੁਮਾਇੰਦਗੀ ਕਰਨ ਵਾਲੀ ਧਿਰ ਸੀ, ਉਹ ਪੰਜਾਬੀਆਂ ਦੇ ਮਨਾਂ ਚੋਂ ਉਤਰੀ, ਜਿਹਦਾ ਫਾਇਦਾ ਹੁਣ ਦੂਜੀਆਂ ਰਾਜਨੀਤਿਕ ਪਾਰਟੀਆਂ ਚੁੱਕ ਰਹੀਆਂ। ਜੀ ਬਿਲਕੁਲ। ਤੁਸੀਂ ਇਹ ਦੇਖੋ ਕਿ ਮੌਜੂਦਾ ਸਰਕਾਰ ਦੀਆਂ ਨਲਾਇਕੀਆਂ, ਮੌਜੂਦਾ ਸਰਕਾਰ ਦੀਆਂ ਧੱਕੇਸ਼ਾਹੀਆਂ, ਇਹ ਸਾਰੀ ਪ੍ਰਕਿਰਿਆ 'ਚ ਅੱਜ ਵੀ ਲੁਕੀਆਂ ਹੋਈਆਂ ਨੇ, ਕਿਉਂਕਿ ਅਸੀਂ ਚਰਚਾਵਾਂ ਇਹਨਾਂ ਤੇ ਕਰੀ ਜਾਂਦੇ ਤੇ ਉਹਨਾਂ ਨੂੰ ਹੁਣ ਵੀ ਫਾਇਦਾ ਹੋ ਰਿਹਾ ਇਸ ਚੀਜ਼ ਦਾ। ਪਰ ਇਹ ਗੁਨਾਹ ਹੀ ਐਡੇ ਬੜੇ ਨੇ ਕਿ ਜੇ ਤੁਸੀਂ ਇਹ ਤੋਂ ਮੁੱਖ ਮੋੜੋਗੇ ਤਾਂ ਫਿਰ ਤੁਸੀਂ ਵੀ ਗਲਤ ਕਰ ਰਹੇ। ਉਹ 5 ਗਲਤੀਆਂ ਜਿਹੜੀਆਂ ਗੁਨਾਹ ਬਣ ਕੇ ਸੁਖਬੀਰ ਬਾਦਲ ਮੂਹਰੇ ਖੜੀਆਂ, ਜਿਹਦਾ ਨਤੀਜਾ ਹੁਣ ਮਤਲਬ ਸੇਵਾ ਲੱਗੀ ਹੋਈ ਹੈ ਜਿਹੜੀ, ਉਹ ਭੋਗ ਰਹੇ। ਸਭ ਤੋਂ ਪਹਿਲਾਂ ਰਾਮ ਰਹੀਮ ਦੇ ਖਿਲਾਫ ਸ਼ਿਕਾਇਤ ਵਾਪਸ ਲੈਣਾ। 2007 ਚ ਸਲਾਤਪੁਰਾ ਡੇਰੇ ਚ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ ਜਦੋਂ 10ਵੀਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਰਗਾ ਪਹਿਰਾਵਾ ਪਾ ਕੇ ਉਸ ਵਾਂਗ ਰਚਿਆ, ਫਿਰ ਉਹ ਜਾਮੇ ਇਨਸਾਫ ਲਾਉਣ ਵਾਲੀ ਪ੍ਰਕਿਰਿਆ ਉਹ ਸਾਰੀ, ਉਸ ਸਮੇਂ ਪੁਲਿਸ ਨੇ ਜਿਹੜਾ ਕੇਸ ਦਰਜ ਕੀਤਾ, ਫਿਰ ਬਾਦਲ ਸਰਕਾਰ ਨੇ ਸਜ਼ਾ ਦੇਣ ਦੇ ਮਾਮਲੇ 'ਚ ਹੱਥ ਪਿਛਾਂਹ ਖਿੱਚ ਲਿਆ। ਇਹ ਵੱਡੀ ਕੋਤਾਹੀ, ਵੱਡੀ ਗਲਤੀ ਅੱਜ ਗੁਨਾਹ ਬਣ ਕੇ ਖੜੀ ਹੈ ਤੇ ਕਬੂਲਣੀ ਪਈ। ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਮਾਫੀ, ਇਹ ਹਲਫਨਾਮਾ ਵਾਪਸ ਲਿਆ ਸੀ। ਬਿਲਕੁਲ। ਫਿਰ ਡੇਰਾ ਮੁਖੀ ਨੂੰ ਮਾਫੀ ਵਾਲਾ ਮਸਲਾ ਆ ਗਿਆ। ਜੀ ਜੀ, ਹੈ ਨਾ। ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਕਾਰਵਾਈ ਹੋਈ ਹੈ ਨਾ ਡੇਰੇ ਦੇ ਖਿਲਾਫ। ਫਿਰ ਉਸ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੇ, ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕੀਤਾ, ਹੈ ਨਾ, ਜਥੇਦਾਰਾਂ ਨੂੰ ਘਰੇ ਬੁਲਾ ਲਿਆ, ਚਿੱਠੀ ਤਿਆਰ ਹੋ ਗਈ, ਉਹ ਅੰਗਰੇਜ਼ੀ 'ਚ ਕਿੱਥੋਂ ਆਈ, ਉਹਦਾ ਪੰਜਾਬੀ ਹਿੰਦੀ ਉਲਥਾ ਕਿੱਥੋਂ ਹੋਇਆ, ਉਹ ਬੜੇ ਸਵਾਲ ਚੱਲੇ, ਹੈ ਨਾ। ਤੇ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਕਿ ਤੁਸੀਂ ਉਹਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਦਵਾਈ। ਜਦੋਂ ਸੰਗਤ 'ਚ ਰੋਹ ਜਾਗਿਆ, ਵਿਦਰੋਹ ਜਾਗਿਆ, ਫਿਰ ਤੁਸੀਂ ਉਹ ਵਾਪਸ ਲੈਣ ਦੀ ਵੀ ਕੋਸ਼ਿਸ਼ ਕੀਤੀ ਕਿ ਅਸੀਂ ਮਾਫੀ ਵਾਲਾ ਫੈਸਲਾ ਵਾਪਸ ਲੈਂਦੇ ਹਾਂ। ਪਰ ਜਿਵੇਂ ਆਪਾਂ ਕਹਿੰਦੇ ਨਾ, ਕਮਾਨ ਚੋਂ ਨਿਕਲਿਆ ਤੀਰ ਵਾਪਸ ਤੇ ਮੂੰਹ ਚੋਂ ਨਿਕਲੇ ਬੋਲ ਵਾਪਸ ਨਹੀਂ ਹੁੰਦੇ। ਸੋ ਇਹ ਲੋਕਾਂ ਨੂੰ ਪਤਾ ਸੀ ਕਿ ਤੁਸੀਂ ਹੁਣ ਪਖੰਡ ਕਰ ਰਹੇ ਹੋ, ਤੁਸੀਂ ਉਹਨੂੰ ਜਿਹੜੀ ਰਾਹਤ ਦੇਣੀ ਸੀ ਦੇਤੀ। ਇਹ ਕਾਰਵਾਈ ਇਹਨਾਂ ਲਈ ਗੁਨਾਹ ਬਣੀ। ਤੀਸਰਾ ਪਹਿਲੂ ਬਣਿਆ ਬੇਅਦਬੀਆਂ ਵਾਲਾ ਮਸਲਾ। ਲਗਾਤਾਰ ਪੰਜਾਬ ਦੇ ਵਿੱਚ ਪਾਵਨ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੀਤਾ ਦੀ, ਕੁਰਾਨ ਦੀ, ਅਜਿਹੀਆਂ ਬੇਅਦਬੀਆਂ ਲਗਾਤਾਰ ਹੋ ਰਹੀਆਂ ਸੀ। ਉਹਨਾਂ ਵਿੱਚ ਸਭ ਤੋਂ ਵੱਡਾ ਪਹਿਲੂ ਬਾਈਬਲ ਕਲਾਮ ਬਰਗਾੜੀ ਕਾਂਡ ਵਾਲਾ ਮਸਲਾ, ਕੋਟਕਪੂਰਾ ਗੋਲੀकांड ਵਾਲਾ ਮਸਲਾ। ਇਹ 2-3 ਘਟਨਾਵਾਂ ਮਿਲਾ ਕੇ ਅਜਿਹੀਆਂ ਆਈਆਂ ਕਿ ਸਰਕਾਰ ਦੀਆਂ ਚੂੜਾਂ ਹਿੱਲ ਗਈਆਂ। ਪਰ ਬਸ਼ਰਮ ਇੰਨੇ ਸੀ ਜੀ, ਮਤਲਬ ਕਾਰਵਾਈ ਨੂੰ ਪੁਲਿਸ ਠੱਲੀ ਤੇ ਸੰਗਤ ਦੇ ਉੱਤੇ, ਨਾਮ ਜਪਦਿਆਂ ਦੇ, ਲੰਗਰ ਛਕਦਿਆਂ ਦੇ ਉੱਤੇ ਗੋਲੀਆਂ ਭਰਾਈਆਂ। ਤੇ FIR 'ਚ ਕੀ ਲਿਖਿਆ ਕਿ ਪੁਲਿਸ ਵੀ ਮਤਲਬ ਅਣਪਛਾਤੀ ਹੈ ਜੀ, ਗੋਲੀਆਂ ਵੀ ਅਣਪਛਾਤੀਆਂ। ਚਲ ਸਰਕਾਰੀ ਵਰਦੀ ਅਣਪਛਾਤੀ, ਸਰਕਾਰੀ ਰਫਲਾਂ ਅਣਪਛਾਤੀ, ਸਰਕਾਰੀ ਕਾਰਤੂਸ ਅਣਪਛਾਤੀ ਤੁਸੀਂ ਕਰਾਰ ਦਿੱਤੇ। ਇਹ ਬਸ਼ਰਮੀ ਦੀ ਹੱਦ ਸੀ। ਗ੍ਰਹਿ ਮੰਤਰੀ ਸੁਖਬੀਰ ਬਾਦਲ ਸੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ। ਇਹ ਸਾਰੀ ਕਾਰਵਾਈ ਜਦੋਂ ਪਾਵਨ ਸਰੂਪ ਚੋਰੀ ਹੋਏ, ਉਹਨਾਂ ਦੇ ਅੰਗ ਖਿਲਾਰੇ ਗਏ, ਪੋਸਟਰ ਲਾਏ ਗਏ, ਉਸ ਤੋਂ ਬਾਅਦ ਪ੍ਰਦਰਸ਼ਨਕਾਰੀ ਸੰਗਤ ਦੇ ਉੱਤੇ ਗੋਲੀਆਂ ਭਰਾਈਆਂ ਗਈਆਂ, ਇਹ ਇਹਨਾਂ ਦੇ ਲਈ ਆਖਰੀ ਕਿੱਲ ਸਾਬਤ ਹੋਇਆ। ਤੇ ਇਸੇ ਕੜੀ ਦੇ ਵਿੱਚ ਜਿਨ੍ਹਾਂ ਦੇ ਉੱਤੇ ਦੋਸ਼ ਸੀਗੇ ਝੂਠੇ ਪੁਲਿਸ ਮੁਕਾਬਲਿਆਂ ਦੇ, ਜਿਨ੍ਹਾਂ ਦੇ ਵਰਦੀ ਦੇ ਉੱਤੇ ਧੱਬੇ ਸੀਗੇ ਲਹੂ ਦੇ, ਤੇ ਤੁਸੀਂ ਉਹਨਾਂ ਦੇ ਉੱਤੇ ਤਗਮੇ ਲਾਏ, ਤੁਸੀਂ ਉਹਨਾਂ ਨੂੰ ਅਹੁਦੇ ਦੇ ਕੇ ਨਵਾਜਿਆ। ਸੁਮੇਧ ਸੈਣੀ ਇਹਦੀ ਵੱਡੀ ਉਦਾਹਰਨ ਸਾਹਮਣੇ ਆਇਆ। ਇਹ ਕਾਰਵਾਈ ਪੰਥਕ ਨੁਮਾਇੰਦਗੀ ਵਾਲੀ, ਇੱਕ ਪੰਜਾਬ ਦੀ ਖੇਤਰੀ ਪਾਰਟੀ ਅਜਿਹੀ ਕਦਮ ਚੁੱਕੇ ਤਾਂ ਫਿਰ ਲੋਕਾਂ 'ਚ ਰੋਸ ਪਨਪਣਾ ਸੀ, ਫਿਰ ਇਹ ਭੁਗਤ ਭੋਗੀ ਨੇ। ਸੋ ਇਹ ਚੌਥਾ ਕਾਰਨ ਇਹਨਾਂ ਦਾ ਵੱਡਾ ਗੁਨਾਹ ਬਣਿਆ। ਤੇ ਪੰਜਵਾਂ, ਸੰਗਤ ਦਾ ਪੈਸਾ, ਕਹਿੰਦੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਹੈ ਨਾ, ਉਹਦੇ ਰਾਹੀਂ ਆਪਣੀ ਰਾਜਨੀਤੀ ਤੁਸੀਂ ਚਲਾਈ। ਤੇ ਤੁਸੀਂ ਕਹਿੰਦੇ ਦੇ ਦਿਓ 90 ਲੱਖ ਦੇ ਇਸ਼ਤਿਹਾਰ, ਸੁਖਬੀਰ ਬਾਦਲ ਜੀ ਦਾ ਹੁਕਮ ਆਇਆ, ਪ੍ਰਕਾਸ਼ ਸਿੰਘ ਬਾਦਲ ਦਾ ਹੁਕਮ ਆਇਆ, ਚਾੜ ਦੋ, ਤੇ ਤੁਸੀਂ ਆਪਣੇ ਲਈ ਵਰਤਿਆ। ਇਹਦੇ ਨਾਲ ਫਿਰ ਕਿੰਨੀਆਂ ਗੱਲਾਂ ਕਿ ਜੀ ਲੰਗਰ ਵੀ ਇੱਥੋਂ ਜਾਂਦਾ, ਪ੍ਰਬੰਧ ਵੀ ਇੱਥੋਂ ਹੁੰਦਾ, ਰੈਲੀਆਂ ਵੀ ਇੱਥੋਂ ਹੁੰਦੀਆਂ, ਸਾਰਾ ਕੁਛ ਗੁਰੂ ਦੀ ਗੋਲਕ 'ਚ ਹੋ ਰਿਹਾ। ਉਸ ਵਾਰ ਖੜੇ ਹੁੰਦੇ। ਸੋ ਇਹ 5 ਉਹ ਕਾਰਨ ਨੇ, ਜਾਂ ਇਹ 5 ਉਹ ਕਤਾਈਆਂ ਨੇ, 5 ਉਹ ਗਲਤੀਆਂ ਨੇ
ਜਿਹੜੀਆਂ ਅੱਜ ਗੁਨਾਹ ਬਣ ਕੇ ਸੁਖਬੀਰ ਬਾਦਲ ਦੇ ਮੂਹਰੇ ਖੜੀਆਂ ਨੇ, ਕੱਲ ਸ਼ੁਰੂ ਕਰਤੀ ਕਿ ਉਹ ਕਾਰਵਾਈ ਆਪਣੀ, ਕਿ ਢੀਂਡਸਾ ਵੀ ਤੇ ਸੁਖਬੀਰ ਬਾਦਲ ਵੀ ਕੱਲ ਦਰਬਾਰ ਸਾਹਿਬ, ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਘੰਟਾ ਘਰ ਵਾਲੇ ਪਾਸੇ ਡਿਊਟੀ ਦੇ ਬਾਹਰ ਹੈ ਨਾ ਬੈਠੇ ਵਰਸ਼ੇ ਲੈ ਕੇ, ਕਿਉਂਕਿ ਦੋਵੇਂ ਵੀਲ ਚੇਅਰ ਤੇ ਸੀ ਤੇ ਦੋਵੇਂ ਵਰਸ਼ੇ ਲੈ ਕੇ ਬੈਠੇ। ਪਰ ਤੁਸੀਂ ਮਤਲਬ ਇਹ ਮੈਨੂੰ ਆਪਣੇ ਆਪ 'ਚ ਇੱਕ ਪਹਿਲੂ ਇਹਦੇ ਤੇ ਵੱਖਰਾ ਲੱਗਿਆ ਕਿ ਸੁਖਬੀਰ ਸਿੰਘ ਬਾਦਲ ਕੀ ਸੇਵਾ ਨਿਭਾਉਣ ਆਏ ਨੇ, ਕਿ ਕੱਲ ਤੱਕ ਸਭ ਤੋਂ ਲੱਗੀ ਡਿਊਟੀ ਨੂੰ, ਲੱਗੀ ਸੇਵਾ ਨੂੰ, ਲੱਗੀ ਤਨਖਾਹ ਨੂੰ ਪੂਰਾ ਕਰਨ ਆਏ ਨੇ, ਜਾਂ ਫੋਟੋ ਸੈਸ਼ਨ ਲਈ ਆਏ ਨੇ, ਜਾਂ ਆਪਣਾ ਇੱਕ ਨਵਾਂ ਸ਼ਕਤੀ ਪ੍ਰਦਰਸ਼ਨ। ਸੁਖਬੀਰ ਸਿੰਘ ਬਾਦਲ ਵੀਲਚੇਅਰ ਤੇ ਵਰਸ਼ਾ ਲੈ ਕੇ ਬੈਠਾ ਕਿ ਮੈਂ ਸੇਵਾਦਾਰ ਦੀ ਭੂਮਿਕਾ 'ਚ, ਮੈਂ ਚੌਂਕੀਦਾਰ ਦੀ ਭੂਮਿਕਾ 'ਚ, ਮੈਂ ਦਰਬਾਨ ਦੀ ਭੂਮਿਕਾ 'ਚ, ਤੇ ਤੁਹਾਡੇ ਨਾਲ ਤੁਹਾਡੇ ਆਪਣੇ ਦਰਬਾਨ, ਤੁਹਾਡੇ ਆਪਣੇ ਚੌਂਕੀਦਾਰ ਵੀ ਬੱਚੀ ਨਾਲ ਖੜੇ ਨੇ। ਹਾਂਜੀ, ਘੇਰਾ ਬਣਾਈ ਖੜੇ, ਝੁੰਡ ਬਣਾ ਕੇ। ਉਹ ਮੈਂ ਕਹਿੰਦਾ ਐਂ ਲਓ ਲਸ਼ਕਰ, ਤੇ ਰਹਿੰਦੀ ਖੁੰਦੀ ਕਸਰ ਸਾਡਾ ਮੀਡੀਆ ਪੂਰੀ ਕਰ ਦਿੰਦਾ। ਉਹ ਕੈਮਰੇ ਲੈ ਕੇ ਆਏ ਉਹਨੂੰ ਸ਼ੂਟ ਕਰ ਰਹੇ ਨੇ। ਤੁਸੀਂ ਸੰਗਤ ਦੇ ਬੋਲ ਤਾਂ ਸੁਣੋ, ਜਿਹੜੀ ਸੰਗਤ ਲੰਘ ਰਹੀ ਆ। ਉਹ ਕਹਿੰਦੀ ਕਿ ਕੋੜੇ ਮਾਰੋ ਇਹਦੇ ਤਾਂ। ਇਹ ਰੋਸਾ ਕਿੱਥੋਂ ਤੱਕ ਆ ਸੰਗਤ ਦੇ ਮਨ 'ਚ? ਸੋ ਉਹ ਤੁਸੀਂ ਪ੍ਰਦਰਸ਼ਨ ਕਰਾ ਰਹੇ ਹੋ, ਉਹਦਾ ਮਤਲਬ ਫੋਟੋ ਸੈਸ਼ਨ ਸੀ। ਦੂਜੀ ਗੱਲ, ਜੇਕਰ ਦੂਸਰੇ ਪਹਿਲੂ ਤੋਂ ਸਮਝਣਾ, ਸੁਖਬੀਰ ਸਿੰਘ ਬਾਦਲ ਹੁਣ ਕਿਹੜੀ ਸ਼ਕਤੀ ਦੇ ਹਵਾਲੇ ਨਾਲ ਇੱਥੇ ਇਹ ਕਹਿ ਰਿਹਾ ਕਿ ਮੈਨੂੰ ਇਹ ਲਸ਼ਕਰ ਦੀ ਲੋੜ ਹੈ? ਓਏ ਤੂੰ ਗੁਰੂ ਘਰ ਆਇਆ। ਸਹੀ ਸੀ, ਗੁਰੂ ਘਰ ਤੂੰ ਮਤਲਬ ਉੱਥੇ ਸੇਵਾ ਲੱਗੀ ਹੈ ਤੈਨੂੰ, ਤੇ ਤੁਸੀਂ ਆਹ ਜਿਹੜਾ ਤਾਮਝਾਮ ਲੈ ਕੇ ਬੈਠੇ, ਤੂੰ ਉਹਨਾਂ ਨੂੰ ਕਹਿ ਕੇ ਪਰੇ ਹੋ ਜਾਓ ਭਾਈ, ਮੈਨੂੰ ਕੋਈ ਖਤਰਾ ਨਹੀਂ। ਜੇ ਗੁਰੂ ਘਰ ਆ ਕੇ ਵੀ ਤੁਹਾਨੂੰ ਖਤਰਾ ਹੈ, ਬਿਲਕੁਲ, ਤੇ ਲੱਖ ਲਾਹਨਤ। ਤੇ ਦੂਜੀ ਗੱਲ, ਮੈਂ ਕਹਿੰਦਾ ਜੇ ਕੁਝ ਹੋ ਵੀ ਜਾਊਗਾ, ਮਰਨਾ ਤਾਂ ਵੀ ਹੈ। ਤੇ ਇਹ ਤੋਂ ਵੱਡੀ ਥਾਂ, ਇਹ ਤੋਂ ਸੱਚੀ ਥਾਂ, ਇਹ ਤੋਂ ਪਵਿੱਤਰ ਥਾਂ ਹੋਰ ਕਿਹੜੀ ਮਿਲਣੀ ਆ ਤੈਨੂੰ? ਸਹੀ ਸੀ। ਕਹਿੰਦੇ ਉਹਨਾਂ ਨੂੰ ਕਿ ਪਰੇ ਹੋ ਜਾਓ ਭਾਈ, ਇੱਥੇ ਜੋ ਵੀ ਹੁੰਦਾ ਮੈਨੂੰ ਮਨਜ਼ੂਰ ਹੈ। ਘੱਟੋ ਘੱਟ ਸੇਵਾ ਵਾਲੀ ਨਜ਼ਰ ਤੋਂ ਲੱਗੇ ਤਾਂ ਸਹੀ ਗੱਲ ਹੈ। ਸੋ ਇਹ ਅਫਸੋਸਜਨਕ ਵਰਤਾਰਾ ਸੀ। ਹਾਂ, ਕੱਲ ਭਾਂਡਿਆਂ ਦੀ ਸੇਵਾ ਵੀ ਕੀਤੀ, ਬਾਕੀ ਮਜੀਠੀਆ ਹੋਰਾਂ ਨੇ, ਚੰਦੂ ਮਾਜਰਾ, ਚੀਮਾ ਹੈ ਨਾ, ਹੋਰ ਸਾਰੇ ਰਖੜਾ, ਹੋਰ ਸਾਰੇ ਨੇ ਆ ਕੇ ਭਾਂਡਿਆਂ ਦੀ ਸੇਵਾ ਵੀ ਕੀਤੀ, ਪਖਾਨੇ ਵੀ ਸਾਫ਼ ਕੀਤੇ, ਕੀਰਤਨ ਵੀ ਸਰਵਣ ਕੀਤਾ। ਤੇ ਅੱਜ ਵੀ ਉਹ ਪ੍ਰਕਿਰਿਆ ਦੁਹਰਾਈ ਜਾਣੀ ਆ, ਕਿਉਂਕਿ 2 ਦਿਨ ਆ ਇਹਨਾਂ ਨੂੰ। ਬਾਕੀਆਂ ਦੀ ਬੀਬੀ ਜਗੀਰ ਕੌਰ, ਚੰਦੂ ਮਾਜਰਾ, ਉਹਨਾਂ ਦੀ 1 ਦਿਨ ਸੀ ਇੱਥੇ, 5 ਦਿਨ ਆਪਣੇ ਗੁਰੂ ਘਰ 'ਚ ਕਰਨਗੇ। ਇਹਨਾਂ ਨੇ 5 ਥਾਵਾਂ ਤੇ 2-2 ਦਿਨ ਕਰਨੀ ਆ। ਸ਼੍ਰੀ ਮੁਕਤਸਰ ਸਾਹਿਬ ਵੀ, ਸ਼੍ਰੀ ਕੇਸਗੜ੍ਹ ਸਾਹਿਬ ਵੀ ਹੈ ਨਾ, ਤਖ਼ਤ ਸ਼੍ਰੀ ਦਮਦਮਾ ਸਾਹਿਬ ਵੀ, ਫਿਰ ਫਤਿਹਗੜ੍ਹ ਸਾਹਿਬ ਵੀ। ਸੋ ਇੰਜ 2-2 ਦਿਨ ਕਰਕੇ ਇਹ 10 ਦਿਨਾਂ 'ਚ ਇਹ ਪ੍ਰਕਿਰਿਆ ਨਿਬੜ ਗਈ। ਅੱਜ ਉਹਦਾ ਦੂਜਾ ਦਿਨ ਹੋਏਗਾ। ਪਰ ਆਹ 5 ਵੱਡੇ ਕਾਰਨ ਨੇ, ਜਿਹੜੇ 5 ਵੱਡੀਆਂ ਗਲਤੀਆਂ ਨੇ, ਜਿਹੜੇ ਤੁਹਾਡੇ ਗੁਨਾਹ ਬਣ ਕੇ ਖੜੇ ਤੇ ਤੁਹਾਨੂੰ ਇਸ ਸਥਿਤੀ ਦੇ ਵਿੱਚ ਲੈ ਆਏ। ਜੀ।